ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪੰਜਾਬ ਦੀਆਂ ਖਬਰਾਂ ਦੀ ਸਮੀਖਿਆ ਕਰਾਂਗੇ ਜੀ ਤੇ ਸਮੀਖਿਆ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਹਰਜਿੰਦਰ ਢਿੱਲੋਂ, ਜੋ ਕਿ ਪੰਜਾਬ ਸਟੂਡੀਓ 'ਚ ਮੌਜੂਦ ਨੇ। ਕਰਾਂਗੇ ਜੀ ਪੰਜਾਬ ਦੀਆਂ ਖਬਰਾਂ ਦੇ ਉੱਤੇ ਚਰਚਾਵਾਂ। ਸਭ ਤੋਂ ਪਹਿਲਾਂ ਕਰਦੇ ਹਾਂ ਜੀ ਸਵਾਗਤ ਹਰਜਿੰਦਰ ਜੀ। ਸਤਿ ਸ਼੍ਰੀ ਅਕਾਲ ਤੁਹਾਡੀ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਸਲੇ ਹਮੇਸ਼ਾ ਦੀ ਤਰ੍ਹਾਂ ਬਹੁਤ ਨੇ ਜੀ, ਜਿਹੜੇ ਕਿ ਸਭ ਤੋਂ ਵੱਧ ਚਰਚਿਤ ਹੋਏ ਨੇ ਇਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ। ਸ਼ਰਾਬ ਦੀ ਫੈਕਟਰੀ ਜ਼ੀਰਾ, ਮਾਲਬਰੋਜ਼ ਵਿਵਾਦ 'ਚ ਪੁਲਿਸ ਅਤੇ ਧਰਨਾਕਾਰੀਆਂ ਵਿਚਾਲੇ ਝੜਪ ਹੋਈ। ਕਈ ਕਿਸਾਨਾਂ ਤੇ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਏ ਨੇ। ਪੁਲਿਸ ਨੇ ਲਾਠੀਚਾਰਜ ਕੀਤਾ, ਕਿਸਾਨ ਬੈਰੀਕੇਡ ਤੋੜ ਕੇ ਧਰਨੇ ਤੇ ਪਹੁੰਚੇ ਤੇ ਹਾਈ ਕੋਰਟ ਵਿੱਚ ਸਰਕਾਰ ਨੇ ਪ੍ਰਗਤੀ ਰਿਪੋਰਟ ਜਿਹੜੀ ਹੈਗੀ ਆ ਪੇਸ਼ ਕੀਤੀ ਆ। ਹਾਈ ਕੋਰਟ ਨੇ ਕੀ ਕਾਰਵਾਈ ਕਰਨ ਦੀ ਗੱਲ ਕਹੀ ਹੈ ਤੇ ਫੈਕਟਰੀ 'ਚ ਹੋਣ ਵਾਲੇ ਨੁਕਸਾਨ ਬਾਰੇ ਵੀ ਦੱਸੋ ਤੇ ਕੀ ਹਾਲਾਤ ਬਣੇ ਹੋਏ ਨੇ ਹੁਣ ਇਸ ਵੇਲੇ। ਜੀ। ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕਦੇ ਕਹਾਵਤ ਸੀਗੀ ਜਿਹੜੀ ਉਹ ਵਾਕਈ ਸੱਚ ਹੋਈ ਹੈ ਕੱਲ, ਕਿ ਕਿਉਂਕਿ ਪੰਜਾਬ ਵਾਕਈ ਗੁਰਾਂ ਦੇ ਨਾਂ ਤੇ ਵਸਦਾ। ਪੰਜਾਬੀਆਂ ਦੇ ਵਿੱਚ ਉਹਨਾਂ ਗੁਰੂਆਂ ਦਾ, ਪੀਰਾਂ ਦਾ ਖੂਨ ਆ ਜਿਹੜਾ ਨੇ ਕਦੇ ਪੰਜਾਬ ਦੀ ਧਰਤੀ ਦੇ ਉੱਪਰ ਬਾਣੀਆਂ ਪੜ੍ਹੀਆਂ, ਪੰਜਾਬ ਦੀ ਧਰਤੀ ਦੇ ਉੱਪਰ ਆਪਣਾ ਜਿਹੜਾ ਕਿ ਵਜੂਦ ਖੜਾ ਕੀਤਾ। ਤਾਂ ਕੱਲ ਜਿਹੜੀ ਕਿ ਇੱਕ ਉਦਾਹਰਨ ਸੀ ਉਹ ਸਾਹਮਣੇ ਆਉਂਦੀ ਨਜ਼ਰ ਆਈ ਆ, ਜਦੋਂ ਤੁਸੀਂ ਇਹ ਦੇਖੋ ਨਾ ਕਿ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘ ਸੀ ਤੇ 40 ਸਿੰਘਾਂ ਨੇ ਲੱਖਾਂ ਦੀ ਫੌਜ ਨਾਲ ਜਿਹੜਾ ਕਿ ਟੱਕਰਾ ਲਿਆ ਸੀਗਾ। ਤੇ ਕੱਲ ਉੱਥੇ ਜਦੋਂ ਅਸੀਂ ਜੀਰਾ ਫੈਕਟਰੀ ਦੇ ਸਾਹਮਣੇ ਪਹੁੰਚੇ ਤਾਂ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀ ਕਿ ਪੁਲਿਸ ਫੋਰਸ ਖੜੀ ਸੀ ਤੇ ਮੂਹਰੇ ਜਿਹੜੇ ਕਿਸਾਨ ਸੀ ਉਹ 100 ਦੀ ਤਾਦਾਦ ਦੇ ਵਿੱਚ ਸੀਗੇ। ਤਾਂ ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੁਲਿਸ ਫੋਰਸ ਲਾਠੀਆਂ ਭਰਾ ਰਹੀ ਆ, ਗੱਡੀਆਂ ਭੰਨ ਰਹੀ ਆ, ਤੋੜ ਕਰ ਰਹੀ ਆ ਉਹਨਾਂ ਦੀ। ਤਾਂ ਉਸ ਤੋਂ ਬਾਅਦ ਇੱਕ ਬਜ਼ੁਰਗ ਕਿਸਾਨ ਅੱਗੇ ਵੱਧਦੇ ਨੇ ਤਾਂ ਉਹ ਬਜ਼ੁਰਗ ਕਿਸਾਨ ਸਾਰੀ ਦੀ ਸਾਰੀ ਜਿਹੜੀ ਪੁਲਿਸ ਆ, ਫੋਰਸ ਆ, ਉਸਨੂੰ ਖੰਦੇੜ ਦਿੰਦੇ ਨੇ। ਤਾਂ ਇੱਥੇ ਇੱਕ ਕਹਾਵਤਾਂ ਜਿਹੜੀਆਂ ਉਹ ਵਾਕਈ ਸੱਚ ਹੁੰਦੀਆਂ ਨੇ। ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗੇ 1.25 ਲੱਖ ਸੇ ਇੱਕ ਲੜਾਊ ਤਵੇ ਗੁਰੂ ਗੋਬਿੰਦ ਸਿੰਘ ਜੀ ਨਾਮ ਕਹਾਊਂ, ਹਨਾ। ਤਾਂ ਇਹ ਜਿਹੜੀਆਂ ਤੁਕਾਂ ਨੇ ਇਹ ਵੀ ਸੱਚ ਹੁੰਦੀਆਂ ਨੇ ਕਿ ਕੱਲ ਇੱਕ ਸਿੰਘ ਸੀ ਜਿਹੜਾ ਉਹ ਪੂਰੀ ਫੋਰਸ ਤੇ ਭਾਰੂ ਪੈ ਗਿਆ ਸੀ ਤੇ ਪੂਰੀ ਫੋਰਸ ਨੂੰ ਪਿੱਛੇ ਹਟਣਾ ਪਿਆ ਸੀ। ਪਰ ਦੂਜੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਜਿਹੜਾ ਭਗਵੰਤ ਮਾਨ ਇਹ ਕਹਿੰਦਾ ਹੁੰਦਾ ਸੀ ਕਿ ਮੈਂ ਪੰਜਾਬ ਦੀ ਗੱਲ ਕਰਾਂਗਾ, ਤਾਂ ਸ਼ਾਇਦ ਅੱਜ ਪੰਜਾਬ ਦਾ ਮੁੱਖ ਮੰਤਰੀ ਕਦੇ ਨਾ ਕਦੇ ਜਾ ਕੇ ਉਸ ਜੀਰਾ ਫੈਕਟਰੀ ਦੇ ਮਾਲਕ ਦੇ ਨਾਲ ਹੱਥ ਮਿਲਾ ਚੁੱਕਿਆ ਤੇ ਉਹਨਾਂ ਦੀ ਗੱਲ ਕਰਨ ਦੇ ਲਈ ਵਾਜਬ ਸਮਝਦਾ ਆਪਣੇ ਆਪ ਨੂੰ। ਤੁਸੀਂ ਦੇਖੋ ਕਿ ਪਿਛਲੇ ਦਿਨੀ ਇੱਕ ਇਹਨਾਂ ਦੇ ਮੰਤਰੀ ਅਮਨ ਅਰੋੜਾ ਦਾ ਬਿਆਨ ਆਉਂਦਾ ਕਿ ਉੱਥੇ ਧਰਨਾਕਾਰੀ ਤਾਂ ਐਵੇਂ ਬੈਠੇ ਨੇ, ਨਜਾਇਜ਼ ਧਰਨਾ ਲਗਾਈ ਬੈਠੇ ਨੇ, ਜਦੋਂ ਕਿ ਇਹ ਮਸਲਾ ਕੋਈ ਬੜਾ ਵੱਡਾ ਨਹੀਂ ਹੈਗਾ। ਪਰ ਅਸੀਂ ਕਿਉਂਕਿ ਮੀਡੀਆ ਦਾ ਇੱਕ ਕੰਮ ਹੁੰਦਾ ਕਿ ਜਿਹੜੀ ਗੱਲ ਸੱਚੀ ਆ ਉਸ ਨੂੰ ਸੱਚੀ ਦੱਸੀ ਜਾਵੇ। ਪਿਛਲੇ ਦਿਨੀ ਮੀਡੀਆ ਦਾ ਵੀ ਕਾਫੀ ਜਿਹੜਾ ਕਿ ਨੈਗੇਟਿਵ ਰੋਲ ਰਿਹਾ ਹੈਗਾ। ਮੀਡੀਆ ਵੀ ਇੱਕ ਅਜਿਹੀ ਤਾਦਾਦ ਤੇ ਜਾ ਕੇ ਖੜਾ ਹੋ ਗਿਆ ਜਿੱਥੇ ਕਿ ਮੀਡੀਆ ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਮੀਡੀਆ ਉਹਨਾਂ ਸਰਮਾਏਦਾਰ ਲੋਕਾਂ ਦੀ ਗੱਲ ਕਰਦਾ ਜਿੱਥੋਂ ਉਹਨਾਂ ਨੂੰ ਪੈਸਾ ਆਉਂਦਾ ਹੈਗਾ। ਮੀਡੀਆ ਉਹਨਾਂ ਦੀ ਹੀ ਹੱਕ ਪੂਰਦਾ ਜਿੱਥੋਂ ਉਹਨਾਂ ਨੂੰ ਬੋਰੀਆਂ ਭਰ ਪੈਸੇ ਦੇ ਡਿੱਗਦੇ ਨੇ, ਤੇ ਮੀਡੀਆ ਵੀ ਉਹਨਾਂ ਦੇ ਵੱਲ ਦਾ ਹੋ ਕੇ ਖੜਦਾ ਹੈਗਾ। ਕੱਲ ਅਸੀਂ ਉੱਥੇ ਦੇਖਿਆ ਕਿ ਆਮ ਜਿਹੜੇ ਕਿਸਾਨ ਸੀਗੇ ਉਹ ਪੂਰੀ ਪੋਹ ਦੇ ਮਹੀਨੇ ਦੀ ਠੰਡ ਦੇ ਵਿੱਚ ਬੈਠੇ ਨੇ। ਕਿਸੇ ਟਾਈਮ ਪੋਹ ਮਹੀਨੇ ਦੇ ਵਿੱਚ ਵਜੀਦ ਖਾਨ ਨੇ, ਸੂਬਾ ਸਰਹੰਦ ਨੇ, ਵਜ਼ੀਰ ਖਾਨ ਨੇ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ ਤੇ ਪੋਹ ਦੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲਾ ਛੱਡਣ ਦੇ ਲਈ ਮਜਬੂਰ ਕੀਤਾ ਗਿਆ ਸੀ। ਤਾਂ ਅਸੀਂ ਇਸ ਸਰਕਾਰ ਦੇ ਵਿੱਚ ਜੇਕਰ ਰੋਲ ਦੇਖੀਏ ਤਾਂ ਪੋਹ ਦਾ ਮਹੀਨਾ ਤੇ ਜਿਹੜੇ ਆਮ ਲੋਕ ਨੇ, ਜਿਹੜੇ ਆਮ ਕਿਸਾਨ ਨੇ, ਉਹ ਸੜਕਾਂ ਤੇ ਬੈਠੇ ਨੇ ਤੇ ਆਪੋ ਆਪਣੇ ਘਰ-ਬਾਰ ਛੱਡੀ ਬੈਠੇ ਨੇ। ਉਹ ਕਿਉਂ ਛੱਡੀ ਬੈਠੇ ਨੇ? ਉਹ ਕਹਿੰਦੇ ਨੇ ਕਿ ਸਾਡੀਆਂ ਨਸਲਾਂ ਬਚ ਜਾਣ ਆਉਣ ਵਾਲੀਆਂ, ਤੇ ਸਾਡੀ ਜਿਹੜੀ ਕਿ ਫਸਲ ਆ ਉਹ ਬਚ ਜੇ, ਤੇ ਸਾਡਾ ਜਿਹੜਾ ਕਿ ਪਾਣੀ ਆ ਉਹ ਬਚ ਜੇ। ਜਿਹੜਾ ਭਗਵੰਤ ਮਾਨ ਇਹ ਕਹਿੰਦਾ ਰਿਹਾ ਵੋਟਾਂ ਤੋਂ ਪਹਿਲਾਂ, ਸਰਕਾਰ ਬਣਨ ਤੋਂ ਪਹਿਲਾਂ, ਕਿ ਅਸੀਂ ਪੰਜਾਬ ਦੇ ਆ, ਪੰਜਾਬ ਦੀ ਗੱਲ ਕਰਾਂਗੇ, ਤਾਂ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਉਹ ਪੰਜਾਬ ਤੋਂ ਭੱਜਦੇ ਨਜ਼ਰ ਆ ਰਹੇ ਨੇ। ਕੱਲ ਜੀਰੇ ਦੇ ਵਿੱਚ ਜੋ ਕੁਝ ਹੋਇਆ, ਘਸਮਾਨ ਪਿਆ, ਤਾਂ ਉਸਨੇ ਇੱਕ ਜਿਹੜਾ ਸੀਸਾ ਹੈਗਾ ਉਹ ਸਾਹਮਣੇ ਲਿਆ ਕੇ ਖੜਾ ਕਰਤਾ ਕਿ ਇਹ ਭਾਈ ਤੁਹਾਡੀ ਤਸਵੀਰ ਆ, ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਤੁਹਾਡੀ ਤਸਵੀਰ ਆ, ਇਸ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਤੁਸੀਂ ਕਿਸ ਦਾ ਪੱਖ ਪੂਰ ਰਹੇ ਹੋ। ਤੁਸੀਂ ਦਿੱਲੀ ਵਾਲਿਆਂ ਵੱਲ ਖੜ ਰਹੇ ਹੋ ਜਾਂ ਤੁਸੀਂ ਪੰਜਾਬ ਵਾਲਿਆਂ ਵੱਲ ਖੜ ਰਹੇ ਹੋ। ਤਾਂ ਇਹ ਇੱਕ ਤਸਵੀਰ ਸੀ ਜਿਹੜੀ ਕੱਲ ਸਾਫ਼ ਨਜ਼ਰ ਆਈ ਆ। ਉੱਥੇ ਛੋਟੇ ਛੋਟੇ ਬੱਚੇ ਜਿਹੜੇ ਕਿ ਹੱਥਾਂ ਦੇ ਵਿੱਚ ਝੰਡੇ ਚੁੱਕੇ ਹੋਏ ਸੀ ਤੇ ਜਿਨ੍ਹਾਂ ਨਾਲ ਅਸੀਂ ਗੱਲ ਕਰੀ, ਸਕੂਲ ਦੇ ਵਿੱਚੋਂ ਬੱਚੇ ਆ ਰਹੇ ਸੀ, ਉਹਨਾਂ ਦੇ ਨਾਲ ਗੱਲ ਕਰੀ ਕਿ ਤੁਸੀਂ ਇੱਥੇ ਕੀ ਕਰਦੇ ਹੋ, ਤੁਹਾਡਾ ਕੀ ਕੰਮ ਆ ਇੱਥੇ? ਤਾਂ ਉਹ ਕਹਿੰਦੇ ਕਿ ਸਾਡਾ ਪਾਣੀ ਖਰਾਬ ਹੋ ਰਿਹਾ। ਉਹਨਾਂ ਦੀ ਮਾਸੂਮ ਜੀ, ਤੋਤਲੀ ਜੀ ਜਵਾਨ ਦੇ ਵਿੱਚੋਂ ਜਦੋਂ ਇਹ ਸ਼ਬਦ ਸੁਣੇ ਤਾਂ ਅੰਦਰੋਂ ਅੰਦਰੀ ਮਨ ਬਹੁਤ ਰੋਇਆ। ਉੱਥੋਂ ਦੇ ਲੋਕਾਂ ਤੋਂ ਜਦੋਂ ਅਸੀਂ ਗੱਲਾਂ ਸੁਣੀਆਂ, ਬਜ਼ੁਰਗਾਂ ਤੋਂ,
ਗੱਲਾਂ ਸੁਣੀਆਂ ਤਾਂ ਬਜ਼ੁਰਗ ਕਹਿੰਦੇ ਕਿ ਸਾਨੂੰ ਚਮੜੀ ਦੇ ਰੋਗ ਹੋ ਗਏ ਨੇ, ਸਾਡਾ ਅਸੀਂ ਪਾਣੀ ਸਵੇਰੇ ਭਰਦੇ ਆ ਤੇ ਸ਼ਾਮ ਨੂੰ ਉਹ ਪਾਣੀ ਆ ਜਿਹੜਾ ਉਹ ਕਾਲਾ ਹੋ ਜਾਂਦਾ। ਜਦੋਂ ਉੱਥੇ ਪਿੰਡ ਦੇ ਵਿੱਚ ਬਾੜਾ ਮਨਸੂਰ ਵਾਲਾ ਕਲਾਂ ਦੇ ਵਿੱਚ ਜਿਹੜੀ ਫੈਕਟਰੀ ਲੱਗੀ ਹੋਈ ਆ, ਜੀਰੇ ਦੇ ਲਾਗੇ ਆ, ਬਿਲਕੁਲ 10 ਕਿਲੋਮੀਟਰ ਦੀ ਵਿੱਥ ਤੇ ਆ। ਬਾੜਾ ਮਨਸੂਰਵਾਲ ਕਲਾਂ ਦੇ ਵਿੱਚ ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰੀ ਤਾਂ ਲੋਕ ਕਹਿੰਦੇ ਕਿ ਅਸੀਂ ਮੋਟਰ ਦਾ ਪਾਣੀ ਨਹੀਂ ਪੀ ਸਕਦੇ, ਅਸੀਂ ਆਮ ਜਿਹੜਾ ਕਿ ਫਿਲਟਰ ਜਿਹੜੇ ਲੱਗਦੇ ਨੇ ਫਿਲਟਰਾਂ ਦਾ ਪਾਣੀ ਪੀਂਦੇ ਆ। ਫਿਲਟਰ ਇੱਕ ਬੰਦੇ ਨੇ ਉੱਥੇ ਤਸਵੀਰ ਦਿਖਾਈ ਫਿਲਟਰ ਦੀ, ਕਹਿੰਦਾ ਆਹ ਫਿਲਟਰ ਨੂੰ 24 ਘੰਟੇ ਪਹਿਲਾਂ ਲਗਾਇਆ ਗਿਆ ਸੀ ਤੇ ਹੁਣ ਇਹ ਫਿਲਟਰ ਜਾਮ ਹੋ ਗਿਆ। ਤੁਸੀਂ ਦੇਖੋ ਕਿ ਉਹ ਲੋਕ ਕਿਹੋ ਜਿਹਾ ਪਾਣੀ ਪੀ ਰਹੇ ਨੇ, ਹਨਾ। ਤਾਂ ਦੂਸਰੀ ਗੱਲ, ਜਦੋਂ ਉੱਥੇ ਕੁਲਦੀਪ ਸਿੰਘ ਢਾਲੀਵਾਲ ਜਾਂਦੇ ਨੇ ਖੇਤੀਬਾੜੀ ਮੰਤਰੀ, ਤਾਂ ਪਿੰਡ ਦੇ ਲੋਕ ਗਲਾਸ ਭਰ ਕੇ ਉਸ ਨੂੰ ਕਹਿੰਦੇ ਨੇ ਕਿ ਭਾਈ ਇਹ ਪਾਣੀ ਪੀਓ ਤੁਸੀਂ, ਅਸੀਂ ਧਰਨਾ ਚੱਕ ਲਾਂਗੇ। ਫਿਰ ਕਿਉਂ ਨਹੀਂ ਪੀਂਦੇ ਉਹ ਪਾਣੀ? ਜਦੋਂ ਉੱਥੇ ਕੋਈ ਪੁਲਿਸ ਅਧਿਕਾਰੀ ਜਾਂਦੇ ਨੇ, ਆਫੀਸਰ ਜਾਂਦੇ ਨੇ, ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਇਹ ਪਾਣੀ ਪੀਓ, ਫਿਰ ਕਿਉਂ ਨਹੀਂ ਪੀਂਦੇ ਇਹ ਪਾਣੀ? ਕੱਲ ਜੇਕਰ ਪੁਲਿਸ ਦੇ ਉੱਪਰ ਡਾਂਗ ਭਰੀ ਆ ਤਾਂ ਉੱਥੇ ਜਾ ਕੇ ਸਮਝੌਤਾ ਕਰਨ ਦੀਆਂ ਗੱਲਾਂ ਹੋਈਆਂ, ਕਿਉਂਕਿ ਮੀਡੀਆ ਨੇ ਵੀ ਕਾਫੀ ਹੈਪ ਦਿੱਤੀ ਕਿ ਹਾਂ ਭਾਈ ਪ੍ਰਦਰਸ਼ਨਕਾਰੀ ਤੇ ਪੁਲਿਸ ਵਾਲੇ ਆਮੋ ਸਾਹਮਣੇ ਹੋ ਗਏ। ਇਹ ਕੋਈ ਨਵੀਂ ਗੱਲ ਥੋੜਾ ਸੀ, ਤਾਂ ਆਈ ਵਾਰ ਹੀ ਹੁੰਦੇ ਨੇ ਜਦੋਂ ਕਿਸਾਨਾਂ ਦੇ ਉੱਪਰ ਡਾਂਗਾ ਵਰਦੀਆਂ ਨੇ, ਤਾਂ ਉਦੋਂ ਫਿਰ ਮੀਡੀਆ ਬਹੁਤ ਘੱਟ ਦਿਖਾਉਂਦਾ। ਜਿਹੜਾ ਕਿ ਇੱਥੇ ਮੈਂ ਹੁਣ ਕਹਿਣ ਤੋਂ ਗਰੇਜ ਨਹੀਂ ਕਰਾਂਗਾ, ਜਿਹੜੇ ਮੀਡੀਆ ਸਰਕਾਰ ਦੇ ਬਣ ਕੇ ਚੱਲਦੇ ਨੇ। ਜਦੋਂ ਅਸੀਂ ਦੂਜੀ ਗੱਲ ਕਰਦੇ ਹਾਂ, ਉੱਥੇ ਇੱਕ ਹੋਰ ਜਿਹੜੀ ਕਿ ਕਾਫੀ ਦਰਦਨਾਕ ਜਿਹੜੀ ਕਿ ਖਬਰ ਸੁਣੀਆਂ ਅਸੀਂ ਪਿੰਡ ਦੇ ਲੋਕਾਂ ਤੋਂ, 60 ਤੋਂ 70 ਜਿਹੜੇ ਪਸ਼ੂ ਸੀ ਉਹ ਨੁਕਸਾਨੇ ਗਏ ਨੇ, ਬੇਜਵਾਨ ਜਿਹੜੇ ਡੰਗਰ ਨੇ। 60 ਤੋਂ 70 ਜਿਹੜੇ ਕਿ ਡੰਗਰ ਨੇ ਉਹ ਨੁਕਸਾਨੇ ਗਏ ਨੇ, ਜਿਨ੍ਹਾਂ ਨੇ ਬੋਲ ਕੇ ਨਹੀਂ ਦੱਸਣਾ ਕਿ ਭਾਈ ਸਾਨੂੰ ਆਹ ਤਕਲੀਫ ਆ, ਸਾਨੂੰ ਦਵਾਈ ਦਵਾ ਦਿਓ। ਉਹਨਾਂ ਨੁਕਸਾਨ ਕੀ ਹੋਇਆ? ਉਹ ਪਸ਼ੂ ਮਰ ਗਏ ਨੇ, ਡੈਮੇਜ ਹੋ ਗਏ ਨੇ। ਤੁਸੀਂ ਇਹ ਦੇਖੋ ਕਿ ਅੱਜ ਮਹਿੰਗਾਈ ਦਾ ਯੁੱਗ ਆ, ਜੇਕਰ ਆਪਾਂ ਮਹਿੰਗਾਈ ਵੱਲ ਨੂੰ ਦੇਖੀਏ, ਮਹਿੰਗਾਈ ਦਾ ਯੁੱਗ ਆ, ਲੱਖ ਰੁਪਏ ਤੋਂ ਘੱਟ ਇੱਕ ਡੰਗਰ ਨਹੀਂ ਬਣਦਾ, ਤਾਂ ਲੱਖ ਰੁਪਏ ਦਾ ਇੱਕ ਡੰਗਰ ਅਗਲੇ ਦਾ ਗਿਆ। ਤਾਂ ਦੂਜੇ ਪਾਸੇ ਫੈਕਟਰੀ ਦੇ ਮਾਲਕ ਨੇ ਇਹ ਵੀ ਸੁਣਿਆ ਕਿ ਜਿਹੜੇ ਪੈਸੇ ਸੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਏ ਗਏ ਨੇ ਜੀ। ਉਹ ਪਸ਼ੂ ਨੁਕਸਾਨੇ ਕਿਵੇਂ ਗਏ ਨੇ? ਜਿਹੜੇ ਹਰਾ ਚਾਰਾ ਹੁੰਦਾ ਸੀ ਉਸ ਦੇ ਉੱਪਰ ਸਵਾਹ ਜੰਮ ਜਾਂਦੀ ਸੀ ਫੈਕਟਰੀ ਦੀ, ਸਵਾਹ ਜੰਮਣ ਦੇ ਨਾਲ ਪਿੰਡ ਦੇ ਲੋਕ ਦੱਸਦੇ ਨੇ ਕਿ ਪਸ਼ੂਆਂ ਨੂੰ ਜਦੋਂ ਸੀ ਉਹ ਕੱਖ ਪਾਉਂਦੇ ਸੀ ਤਾਂ ਉਹਨਾਂ ਨੂੰ ਬੰਨ ਪੈ ਜਾਂਦਾ ਸੀ, ਤੇ ਬੰਨ ਪੈਣ ਦੇ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਸੀ। ਉਸ ਦਾ ਕੋਈ ਹੱਲ ਹੀ ਹੈ ਨਹੀਂ। ਅਸੀਂ ਇੱਕ ਮੌਜੂਦਾ ਡਰਾਈਵਰ ਦੇ ਨਾਲ ਗੱਲ ਕਰੀ ਉੱਥੇ, ਜਿਹੜਾ ਕਿ ਡਰਾਈਵਿੰਗ ਕਰਦਾ ਸੀਗਾ ਫੈਕਟਰੀ ਦੇ ਵਿੱਚ। ਉਹ ਕਹਿੰਦਾ ਕਿ ਮੈਂ 2 ਲੱਖ ਲੀਟਰ ਜਿਹੜਾ ਕਿ ਲਾਹਣ ਆ ਉਹ ਡੋਲ ਕੇ ਆਉਂਦਾ ਰਿਹਾ, ਤੇ ਆਹ 2-4 ਸਾਲਾਂ ਤੋਂ ਜਿਹੜਾ ਕਿ 2 ਲੱਖ ਲੀਟਰ ਲਾਹਣ ਆ ਉਹ ਫੈਕਟਰੀ ਦੇ ਅੰਦਰ ਹੀ ਗਾਇਬ ਕਰਿਆ ਜਾਂਦਾ ਸੀਗਾ। ਪਤਾ ਨਹੀਂ ਵੀ ਉਹ ਲਾਹਣ ਕਿੱਥੇ ਪਾਉਂਦੇ ਸੀ, ਕਿੱਥੇ ਨਹੀਂ ਪਾਉਂਦੇ ਸੀ। ਤੁਸੀਂ ਇਹ ਦੇਖੋ ਕਿ ਪਾਣੀ ਨੂੰ ਕਿੰਨਾ ਦੂਸ਼ਿਤ ਕੀਤਾ ਜਾ ਰਿਹਾ, ਧਰਤੀ ਹੇਠਲਾ ਪਾਣੀ ਗੰਧਲਾ ਕੀਤਾ ਜਾ ਰਿਹਾ, ਤੇ ਧਰਤੀ ਤੋਂ ਉੱਪਰਲਾ ਪਾਣੀ ਜਿਹੜਾ ਕੁਦਰਤੀ ਪਾਣੀ ਆ ਉਹ ਪੰਜਾਬ ਦਾ ਉਦਾਂ ਹੀ ਲੁੱਟਿਆ ਗਿਆ। ਪੰਜਾਬ ਆਉਣ ਵਾਲੇ ਦਿਨਾਂ ਦੇ ਵਿੱਚ ਬੰਜਰ ਬਣਨ ਦੀ ਕਗਾਰ ਤੇ ਆ, ਕਿਉਂਕਿ ਪੰਜਾਬ ਨੂੰ ਵੀ ਕਦੇ ਰਾਜਸਥਾਨ ਦਾ ਰੂਪ ਦੇਣ ਦੇ ਲਈ ਸਰਕਾਰ ਤਿਆਰ ਬੈਠੀ ਆ। ਜੇਕਰ ਇਹਨਾਂ ਮਸਲਿਆਂ ਦੇ ਉੱਪਰ ਗੌਰ ਨਾ ਕਰੀ ਗਈ, ਜੇਕਰ ਪੰਜਾਬ ਦੇ ਸੁਹਿਰਦ ਮਸਲਿਆਂ ਦੇ ਉੱਪਰ ਗੌਰ ਨਾ ਕਰੀ ਗਈ, ਜੇਕਰ ਇਹਨਾਂ ਦੇ MLA ਆਪਣੇ ਫੋਨਾਂ ਵੱਲ ਧਿਆਨ ਦੇਣ ਦੀ ਬਜਾਏ ਪੰਜਾਬ ਦੇ ਮਸਲਿਆਂ ਵੱਲ ਧਿਆਨ ਦੇਣ, ਤਾਂ ਕਿਤੇ ਨਾ ਕਿਤੇ ਜਾ ਕੇ ਪੰਜਾਬ ਫੇਰ ਪੰਜਾਬ ਬਣ ਜਾਊਗਾ, ਪੰਜਾਬ ਫੇਰ ਗੁਰਾਂ ਦੇ ਨਾਂ ਤੇ ਵਸਣਾ ਸ਼ੁਰੂ ਹੋ ਜਾਊਗਾ ਜੀ। ਬਿਲਕੁਲ ਜੀ। ਮੇਰੇ ਕੋਲ ਹੁਣ ਸ਼ਬਦ ਨਹੀਂ ਆ ਕਹਿਣ ਲਈ ਕਿ ਕਿੰਨਾ ਜ਼ਿਆਦਾ ਪੰਜਾਬ ਦਾ ਬੁਰਾ ਹਾਲ ਹੋ ਚੁੱਕਿਆ ਹੈ। ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਦੂਜੇ ਪਾਸੇ ਫੈਕਟਰੀਆਂ ਨਸ਼ਿਆਂ ਦੀਆਂ ਲਗਵਾਈਆਂ ਜਾ ਰਹੀਆਂ ਨੇ ਤੇ ਲੋਕਾਂ ਦਾ ਨੁਕਸਾਨ ਕੀਤਾ ਜਾ ਰਿਹਾ, ਬੇਜਵਾਨ ਪਸ਼ੂਆਂ ਦਾ ਨੁਕਸਾਨ ਕੀਤਾ ਜਾ ਰਿਹਾ ਜੀ। ਸੋ ਇਹ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਲੋਕ ਇਹਨਾਂ ਗੱਲਾਂ ਕਰਕੇ ਹੀ ਬਹੁਤ ਚਿੰਤਤ ਰਹਿੰਦੇ ਨੇ। ਉਹਨਾਂ ਦੀਆਂ ਆਪਣੀਆਂ ਪਰੇਸ਼ਾਨੀਆਂ ਘੱਟ ਹੁੰਦੀਆਂ, ਪਰ ਪੰਜਾਬ ਵੱਲ ਜਿਹੜਾ ਹੈਗਾ ਸਾਰਾ ਰੁਖ ਰਹਿੰਦਾ ਕਿ ਪੰਜਾਬ ਕਦੋਂ ਸਾਡਾ ਮੁੜ ਤੋਂ ਚੰਗੀ ਲੀਹ ਤੇ ਆਵੇਗਾ, ਕਦੋਂ ਅਸੀਂ ਕਹਿ ਸਕਾਂਗੇ ਕਿ ਇਸ ਸਮੇਂ ਜਿਹੜਾ ਹੈਗਾ ਪੰਜਾਬ ਚੰਗਾ ਚੱਲ ਰਿਹਾ ਵਿਦਆਊਟ ਨਸ਼ੇ, ਕੋਈ ਨਸ਼ਾ ਨਹੀਂ ਆ ਪੰਜਾਬ ਦੇ ਵਿੱਚ। ਪਰ ਲੱਗਦਾ ਨਹੀਂ ਹੈ ਕਿ ਇਸ ਦੀ ਕੋਈ ਸੀਮਾ ਹੈਗੀ ਆ ਜੀ। ਹਮੇਸ਼ਾ ਹੀ ਨਸ਼ਿਆਂ ਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਜੀ। ਬੱਚਿਆਂ ਦਾ ਕਿੰਨਾ ਨੁਕਸਾਨ ਹੁੰਦਾ, ਯੰਗ ਲੋਕਾਂ ਦਾ ਆਏ ਦਿਨ ਨਿੱਤ ਨਵੀਆਂ ਅਸੀਂ ਸੁਣਦੇ ਆ ਕਿ ਖਬਰਾਂ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਆ। ਸਿਰਫ 18 ਸਾਲ ਦਾ ਨੌਜਵਾਨ ਸੀ, 19 ਸਾਲ ਦਾ ਨੌਜਵਾਨ ਸੀ ਜਾਂ 22 ਸਾਲਾਂ ਦਾ ਨੌਜਵਾਨ ਸੀ। ਨੌਜਵਾਨ ਚਲੇ ਜਾਂਦੇ ਨੇ ਜੀ, ਪਰ ਪਰਿਵਾਰ ਪਿੱਛੇ ਜਿਹੜਾ ਹੈਗਾ ਦੁੱਖਾਂ ਦੇ ਵਿੱਚ ਚਲਾ ਜਾਂਦਾ ਹੈ, ਤੇ ਬਹੁਤ ਹੀ ਜਿਹੜਾ ਪਹਾੜ ਜਿੰਨਾ ਦੁੱਖ ਜਿਹੜਾ ਮਾਂ-ਬਾਪ ਨੂੰ ਸਾਰੀ ਜ਼ਿੰਦਗੀ ਦੇ ਵਿੱਚ ਕੱਟਣਾ ਪੈਂਦਾ। ਵਧਦੇ ਹਾਂ ਜੀ ਅਗਲੀ ਖਬਰ ਵੱਲ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬਾਂ ਨੂੰ ਨਵੇਂ ਮਕਾਨ ਬਣਾਉਣ ਦੀ ਗੱਲ ਕੀਤੀ ਗਈ ਸੀ ਜੀ, ਜਿਹੜੀ ਕਿ ਅਧੂਰੀ ਪਈ ਹੈ। ਕੰਧਾਂ ਖੜੀਆਂ ਕੀਤੀਆਂ ਗਈਆਂ ਨੇ ਜੀ, ਪਰ ਛੱਤਾਂ ਅਜੇ ਤੱਕ ਨਹੀਂ ਬਣੀਆਂ।
ਸੋ ਲੋਕੀ ਕੀ ਕਰ ਰਹੇ ਆ ਜੀ, ਆਪਣੇ ਆਪ ਹੀ ਕੋਈ ਨਾ ਕੋਈ ਜੁਗਾੜ ਕਰ ਰਹੇ ਆ, ਪਰ ਸਰਕਾਰ ਲਈ ਉਹ ਇੱਕ ਕਹਿ ਲਓ ਵੀ ਗੁਹਾਰ ਲਗਾ ਰਹੇ ਆ ਕਿ ਜੇਕਰ ਤੁਸੀਂ ਇਸ ਸਕੀਮ ਦੇ ਤਹਿਤ ਸਾਨੂੰ ਫਾਇਦਾ ਦੇਣ ਦੀ ਗੱਲ ਕੀਤੀ ਸੀ, ਉਹ ਅਜੇ ਤੱਕ ਫਾਇਦਾ ਜਿਹੜਾ ਹੈਗਾ ਪੂਰਾ ਨਹੀਂ ਹੋਇਆ। ਉਹ ਧੁੱਪ ਤੇ ਜਿਹੜੀ ਸਰਦੀ ਆ ਉਸੇ ਤਰੀਕੇ ਨਾਲ ਉਹਨਾਂ ਦੇ ਹੱਡਾਂ ਦੇ ਵਿੱਚ ਰਚ ਰਹੀ ਹੈ ਤੇ ਬਿਮਾਰ ਹੋ ਰਹੇ ਨੇ ਲੋਕ। ਜਦੋਂ ਉਹ ਸੀਐਮ ਨੂੰ ਆਪਣੀ ਬੇਨਤੀ ਲੈ ਕੇ ਜਾਂਦੇ ਆ ਤਾਂ ਸੀਐਮ ਜੀ ਕਹਿੰਦੇ ਨੇ ਕਿ ਕੇਂਦਰ ਦੀ ਗਲਤੀ ਹੈ, ਕੇਂਦਰ ਆਪਣੇ ਬਿਆਨਾਂ ਤੋਂ ਮੁੱਕਰੀ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਹ ਲੋਕਾਂ ਨੂੰ ਘਰ ਬਣਾ ਕੇ ਦੇਣ ਦੀ ਗੱਲ ਕਰ ਰਹੇ ਨੇ, ਦੂਜੇ ਪਾਸੇ ਜਿਹੜੇ ਲੋਕਾਂ ਦੇ ਘਰ ਬਣੇ ਹੋਏ ਉਹਨਾਂ ਨੂੰ ਢਾਹ ਰਹੇ ਨੇ। ਕੀ ਕਹਿਣਾ ਜੀ ਤੁਹਾਡਾ? ਜੀ ਬਿਲਕੁਲ, ਪੰਜਾਬ ਫੇਰ ਉਹੀ ਗੱਲ ਕਿੱਧਰ ਨੂੰ ਵੱਧ ਰਿਹਾ। ਕੱਲ ਜਦੋਂ ਅਸੀਂ ਜੀਰੇ ਦੇ ਵਿੱਚ ਗਏ ਤਾਂ ਪੰਜਾਬ ਦੇ ਉਹਨਾਂ ਪਿੰਡਾਂ ਦੇ ਵਿੱਚ 25 ਤੋਂ 30 ਹਜ਼ਾਰ ਪੁਲਿਸ ਦੇ ਜਿਹੜੇ ਜਵਾਨ ਖੜੇ ਸੀ ਤੇ ਪੰਜਾਬ ਦੇ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਇੱਕ ਤਰ੍ਹਾਂ ਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਨਜ਼ਰਬੰਦ ਕਰਿਆ ਜਾ ਰਿਹਾ ਸੀ। ਪੰਜਾਬ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ, ਤੁਸੀਂ ਇਹ ਦੇਖੋ ਕਿ ਸਰਕਾਰੀ ਟਰਾਂਸਪੋਰਟ ਜਿਹੜੀ ਕਿ PRTC ਟਰਾਂਸਪੋਰਟ ਆ, ਜਿਹੜੀ ਕਿ ਪਬਲਿਕ ਦੇ ਲਈ ਵਰਤੀ ਜਾਂਦੀ ਆ, ਜੀਰੇ ਦੇ ਵਿੱਚ ਲਿਆ ਕੇ ਖੜੀ ਕਰ ਦਿੱਤੀ ਗਈ ਕਿ ਇਹ ਲੋਕ ਨੇ ਜਿਹੜੇ ਇਹ ਅੱਗੇ ਨਾ ਆ ਜਾਣ ਕ੍ਰਾਸ ਕਰਕੇ। ਬੱਸਾਂ ਟੇਢੀਆਂ ਇੱਕ ਦੂਜੇ ਦੇ ਵਿੱਚ ਫਸਾ ਕੇ ਲਾ ਦਿੱਤੀਆਂ ਗਈਆਂ। ਫਿਰੋਜ਼ਪੁਰ ਡੀਪੂ ਦੀਆਂ ਬੱਸਾਂ ਸੀ ਉਹ ਜੀ। ਤਾਂ ਦੂਜੇ ਪਾਸੇ ਜਿਹੜਾ ਕਿ ਆਪਾਂ ਖਬਰ ਕਰ ਰਹੇ ਹਾਂ ਕਿ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਜਿਹੜੇ ਕਿ ਕੰਧਾਂ ਗੱਲੀਆਂ ਖੜੀਆਂ ਕਰ ਲਈਆਂ ਤੇ ਉਹਨਾਂ ਨੂੰ ਛੱਤ ਨਹੀਂ ਮਿਲ ਰਹੀ, ਤਾਂ ਇਹ ਤਾਂ ਜੀ ਜਿਹੜੀਆਂ ਪਈਆਂ ਹੋਈਆਂ ਛੱਤਾਂ ਨੇ ਉਹ ਵੀ ਖੋਹ ਰਹੇ ਨੇ ਜੀ। ਲਤੀਫਪੁਰ ਦੇ ਵਿੱਚ ਕੀ ਵਾਪਰਿਆ ਉਹ ਤੁਸੀਂ ਦੇਖ ਹੀ ਸਕਦੇ ਹੋ। ਹੁਣ ਆਮ ਆਦਮੀ ਪਾਰਟੀ ਕਹਿ ਰਹੀ ਆ ਕਿ ਅਸੀਂ ਸਾਰੇ ਵਿਧਾਇਕ ਕੇਂਦਰ ਦਾ ਵਿਰੋਧ ਕਰਦੇ ਹਾਂ, ਉਹ ਮਜ਼ਦੂਰਾਂ ਨੂੰ ਸੱਤਾ ਨਹੀਂ ਦੇ ਰਹੇ, ਮਜ਼ਦੂਰਾਂ ਨੂੰ ਉਹ ਘਰ ਨਹੀਂ ਦੇ ਰਹੇ, ਤਾਂ ਫਿਰ ਆਮ ਆਦਮੀ ਪਾਰਟੀ ਆਪਣੇ ਦਾ ਵੀ ਵਿਰੋਧ ਕਰੇ ਨਾ। ਆਮ ਆਦਮੀ ਪਾਰਟੀ ਆਪਣੇ ਦਾ ਵਿਰੋਧ ਕਰੇ। ਜਿਹੜੇ ਲਤੀਫਪੁਰੇ ਦੇ ਵਿੱਚ ਘਰ ਢਾਤੇ ਨੇ, ਮਾਸੂਮ ਜਿਹੀਆਂ ਜਿੰਦਾਂ ਜਿਹੜੀਆਂ ਰਾਤਾਂ ਨੂੰ ਬੈਠ ਕੇ ਬੈਟਰੀ ਜਗਾ ਕੇ ਪੜ੍ਹ ਰਹੀਆਂ ਨੇ, ਜਿਨ੍ਹਾਂ ਦੇ ਪੇਪਰ ਨੇ ਸਿਰ ਤੇ, ਜਿਨ੍ਹਾਂ ਦੇ ਕਾਰੋਬਾਰ ਦੇ ਨਾਲ ਤੁਸੀਂ ਇਹ ਦੇਖੋ ਕਿ ਇੱਕ ਜਿਹੜੀ ਕਿ ਕਹਾਵਤ ਆ ਉਹ ਯਾਦ ਆ ਗਈ ਆ ਕਿ ਮਰ ਜਾਤੇ हैं उम्र पार एक मकान बनाने के लिए, तुम्हें शर्म नहीं आती बस्तियां जलाने के लिए जी। ਤਾਂ ਜਿਹੜੀਆਂ ਕਿ ਬਸਤੀਆਂ ਨੇ ਉਹ ਜਲਾਈਆਂ ਜਾ ਰਹੀਆਂ ਨੇ ਤੇ ਉਧਰਲੇ ਪਾਸੇ ਕੇਂਦਰ ਦਾ ਅਸੀਂ ਵਿਰੋਧ ਕਰ ਰਹੇ ਹਾਂ ਜੀ, ਸਾਡੇ ਪੰਜਾਬੀਆਂ ਨੂੰ ਘਰਾਂ ਦੇ ਲਈ ਛੱਤਾਂ ਦਿਓ। ਤੇ ਜੇਕਰ ਤੁਸੀਂ ਭਾਈ ਕੇਂਦਰ ਦਾ ਵਿਰੋਧ ਕਰ ਰਹੇ ਹੋ ਤਾਂ ਦੂਸਰੇ ਪਾਸੇ ਇਹ ਵੀ ਬਣਦਾ ਨਾ ਕਿ ਤੁਸੀਂ ਭਾਈ ਆਪਣੇ ਪੰਜਾਬੀਆਂ ਨੂੰ ਹੀ ਉਜਾੜ ਰਹੇ ਹੋ ਜੀ। ਉਹੀ ਗੱਲ ਫੇਰ ਆ ਹਰਜਿੰਦ ਜੀ ਕਿ ਇੱਥੇ ਜੇਕਰ ਸਾਨੂੰ ਫੋਨਾਂ ਤੋਂ ਫੁਰਸਤ ਮਿਲੇ, ਜੇਕਰ ਸਾਨੂੰ ਫੋਨਾਂ ਤੋਂ ਵਿਹਲ ਮਿਲੇ MLA ਸਾਹਿਬ ਨੂੰ, ਤਾਂ ਫੇਰ ਕਿਤੇ ਜਾ ਕੇ ਆਮ ਲੋਕਾਂ ਵੱਲ ਧਿਆਨ ਦਿੱਤਾ ਜਾਊਗਾ। ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨ ਜਿਹੜੇ ਕਿ ਬੈਰ ਨੇ, ਜਿਹੜੇ ਕਿ ਵਿਰੋਧ ਨੇ, ਉਹ ਵੱਧਦੇ ਜਾ ਰਹੇ ਨੇ। ਕਿਸੇ ਟਾਈਮ ਪੰਜਾਬ ਦੇ ਵਿੱਚ ਜਦੋਂ ਜ਼ਕਰੀਆ ਖਾਨ ਵਰਗੇ ਆਉਂਦੇ ਸੀ ਤਾਂ ਪੰਜਾਬ ਨੂੰ ਦੇਖ ਕੇ ਉਹ ਖੁਸ਼ ਹੁੰਦੇ ਸੀ ਕਿ ਅਸੀਂ ਪੰਜਾਬ ਦੇ ਉੱਪਰ ਕਬਜ਼ਾ ਕਰਨ ਚੱਲੇ ਆ, ਪੰਜਾਬ ਸਾਡਾ ਹੋ ਜਾਊਗਾ, ਤੇ ਜੇਕਰ ਅਸੀਂ ਪੰਜਾਬ ਨੂੰ ਆਪਦੇ ਕਬਜ਼ੇ 'ਚ ਕਰ ਲਿਆ ਤਾਂ ਅਸੀਂ ਪੂਰੀ ਦੁਨੀਆ ਤੇ ਰਾਜ ਕਰਾਂਗੇ। ਪਰ ਅੱਜ ਜਿਹੜੇ ਪੰਜਾਬੀ ਨੇ ਉਹ ਪੰਜਾਬ ਛੱਡ ਕੇ ਭੱਜਣ ਨੂੰ ਮਜਬੂਰ ਹੋ ਰਹੇ ਨੇ। ਇਹ ਕਿਹਦਾ ਕਰਕੇ? ਜਿਹੜੀਆਂ ਇੱਥੋਂ ਦੀਆਂ ਮਾੜੀਆਂ ਨੀਤੀਆਂ ਨੇ ਤੇ ਮਾੜੀਆਂ ਸਰਕਾਰਾਂ ਨੇ, ਉਹਨਾਂ ਦਾ ਕਰਕੇ ਪੰਜਾਬੀ ਜਿਹੜੇ ਇੱਥੋਂ ਭੱਜਣ ਦੇ ਲਈ, ਪ੍ਰਵਾਸ ਕਰਨ ਦੇ ਲਈ ਮਜਬੂਰ ਹੋ ਰਹੇ ਨੇ। ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐ ਨਹੀਂ ਪਤਾ ਵੀ ਕਿਹੜੇ ਤੋਂ ਕਿਹਦੀ ਛੱਤ ਆ ਜਿਹੜੀ ਉਹ ਖੋਹੀ ਜਾਵੇ, ਕਿਹੜੇ ਤੋਂ ਕਿਹਦਾ ਘਰ ਆ ਜਿਹੜਾ ਉਹ ਖੋਹ ਲਿਆ ਜਾਵੇ ਤੇ ਉਸ ਨੂੰ ਬੇਘਰ ਕਰਕੇ ਇੱਕ ਫੁੱਟਪਾਥ ਦੇ ਉੱਪਰ ਬਿਠਾ ਦਿੱਤਾ ਜਾਵੇ ਤੇ ਇੱਕ ਟੈਂਟ ਦੇ ਵਿੱਚ ਉਸ ਦੀ ਜ਼ਿੰਦਗੀ ਗੁਜ਼ਾਰਨ ਦੇ ਲਈ ਮਜਬੂਰ ਕਰ ਦਿੱਤਾ ਜਾਵੇ। ਅਜਿਹੀਆਂ ਗੱਲਾਂ ਹੁੰਦੀਆਂ ਨੇ ਪੰਜਾਬ ਦੇ ਵਿੱਚ। ਇਹ ਪੰਜਾਬ ਕੋਈ ਪਹਿਲੀ ਵਾਰ ਨਹੀਂ ਉਸ ਮੁਸ਼ਕਲ ਦੇ ਵਿੱਚ ਫਸਿਆ। ਜਦੋਂ 1947 ਆਉਂਦੀ ਹੈ ਤਾਂ 1947 ਦੇ ਵਿੱਚ ਪੰਜਾਬ ਵੰਡਿਆ ਜਾਂਦਾ। ਪੰਜਾਬ ਦੇ ਲੋਕ ਹੀ ਉੱਜੜ ਕੇ ਇੱਧਰਲੇ ਪਾਸੇ ਆਉਂਦੇ ਨੇ, ਲਾਹੌਰ ਵਗੈਰਾ ਛੱਡ ਕੇ ਇੱਧਰਲੇ ਪਾਸੇ ਆਉਂਦੇ ਨੇ ਤੇ ਇੱਧਰੋਂ ਜਲੰਧਰ ਜਾਂ ਇੱਧਰੋਂ ਸਰਹੰਦ ਜਾਂ ਇੱਧਰੋਂ ਤੁਸੀਂ ਇਹ ਦੇਖ ਲਓ ਕਿ ਮਾਝਾ ਏਰੀਆ ਕਾਫੀ ਜ਼ਿਆਦਾ ਜਿਹੜਾ ਕਿ ਉੱਜੜ ਕੇ ਜਾਂਦਾ। ਤਾਂ ਉਹ ਲੋਕ ਜਿਹੜੇ ਕਿ ਪਹਿਲਾਂ ਉੱਜੜ ਕੇ ਆਉਂਦੇ ਨੇ ਤੇ ਫਿਰ ਉਹਨਾਂ ਨੂੰ 84 ਦੇ ਵਿੱਚ ਫਿਰ ਉਹੀ ਸੰਤਾਪ ਝੱਲਣਾ ਪੈਂਦਾ ਪੰਜਾਬੀਆਂ ਨੂੰ। 84 ਤੋਂ ਲੈ ਕੇ 1992 95 ਤੱਕ ਦਾ ਜੋ ਦੌਰ ਹੁੰਦਾ ਉਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਿ ਪੰਜਾਬ ਆ ਉਹ ਸੰਤਾਪ ਝੱਲਦਾ। ਤੇ ਫਿਰ ਜੇਕਰ ਅਸੀਂ ਗੱਲ ਕਰਦੇ ਹਾਂ ਹੁਣ ਫਿਰ ਇੱਕ ਵਾਰ ਪੰਜਾਬ ਆ ਜਿਹੜਾ ਉਸ ਦੌਰ ਦੇ ਵਿੱਚੋਂ ਦੀ ਲੰਘਦਾ ਹੋਇਆ ਨਜ਼ਰ ਆ ਰਿਹਾ। ਜਿਵੇਂ ਲਖੀਮਪੁਰ ਦੇ ਵਿੱਚ ਘਰ ਢਾਏ ਗਏ ਨੇ, ਜੀਰੇ ਦੇ ਵਿੱਚ ਸ਼ਰਾਬ ਫੈਕਟਰੀ ਦੇ ਮੂਹਰੇ ਲੋਕ ਬੈਠੇ ਨੇ ਤੇ ਪੋਹ ਦਾ ਮਹੀਨਾ ਗਾ। ਇਹ ਮਹੀਨਾ ਵੀ ਉਹੀ ਹੈ ਜਦੋਂ ਕਹਿਰ ਸੀ ਢਾਇਆ ਦਿੱਲੀ ਨੇ। ਪੰਜਾਬ ਸਿਆਂ ਇੱਕ ਵਾਰ ਦੱਸਤਾ ਸੀ ਕਿਹੜਾ ਦਿਨ ਸੀ, ਕਿਹੜੀ ਤਰੀਕ ਸੀ ਜਦੋਂ ਮੱਝ ਦਾ ਟਾਇਰ ਸੀ ਗਲ ਪਾਇਆ ਦਿੱਲੀ ਨੇ। ਤਾਂ ਇਹ ਉਹੀ ਦਿਨ ਨੇ ਪੋਹ ਦੇ ਜਦੋਂ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣਾ ਦਿੱਤੇ ਗਏ ਸੀ।
ਤੇ ਜਦੋਂ ਵੱਡੇ ਸਾਹਿਬਜ਼ਾਦਿਆਂ ਨੂੰ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲ੍ਹਾ ਛੱਡਣ ਦੇ ਲਈ ਮਜਬੂਰ ਕਰ ਦਿੱਤਾ ਗਿਆ ਸੀ ਅਨੰਦਪੁਰ ਸਾਹਿਬ ਦਾ, ਤੇ ਗੁਰੂ ਗੋਬਿੰਦ ਸਿੰਘ ਜੀ ਤਾੜੀ ਮਾਰ ਕੇ ਜਾ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸੌਂ ਗਏ ਸੀ। ਤਾਂ ਉਹਨਾਂ ਦੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੇ ਜਿਹੜੇ ਅੱਜ ਜੀਰਾ ਫੈਕਟਰੀ ਸਾਹਮਣੇ ਬੈਠੇ ਨੇ ਤੇ ਜਿਹੜੇ ਅੱਜ ਲਤੀਫਪੁਰ ਦੇ ਵਿੱਚ ਆਪਣੇ ਘਰਾਂ ਤੋਂ ਬੇਘਰ ਹੋਏ ਬੈਠੇ ਨੇ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੇ। ਤਾਂ ਸਰਕਾਰ ਦੇ ਅੱਗੇ ਉਹ ਬਾਰ-ਬਾਰ ਇੱਕੋ ਹੀ ਗੁਹਾਰ ਲਗਾ ਰਹੇ ਨੇ ਕਿ ਸਾਨੂੰ ਸਾਡੇ ਘਰ ਦਿੱਤੇ ਜਾਣ, ਨਹੀਂ ਅਸੀਂ ਤੰਬੂਆਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹਾਂ ਜੀ। ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਹਰਜਿੰਦਰ ਜੀ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਸ਼ੁਕਰੀਆ ਜੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।